ਸਤਿ ਸ਼੍ਰੀ ਅਕਾਲ ਸਰਦਾਰ ਜੀ, ਕਿਦਾਂ ਕੀ ਹਾਲ, ਤਗੜੇ ਹੋ? ਗੱਲ ਮੇਰੀ ਸੁਣ ਲੈ, ਮੈਂ ਬਾਰ-ਬਾਰ ਤੁਹਾਨੂੰ ਗੱਲ ਨਹੀਂ ਕਰਦਾ, ਨਾ ਕਰਨੀ ਜ਼ਰੂਰਤ ਹੈ। ਮੇਰੀ ਤਬੀਅਤ ਥੋੜੀ ਖਰਾਬ, ਹਾਂਜੀ ਤਬੀਅਤ ਥੋੜੀ ਮੇਰੀ ਖਰਾਬ ਹੈ। ਮੈਂ ਹਾਂਜੀ ਤੁਹਾਨੂੰ ਵੀਡੀਓ ਅੱਗੇ ਵੀ ਤੁਹਾਡੇ ਨਾਲ ਕਈ ਮਰਤਬਾ ਗੱਲ ਕੀਤੀ ਹੈ। ਹਾਂਜੀ। ਅਸੀਂ ਲਾਂਤ ਭੇਜਣੇ ਵਾਲਾ ਦੋ ਬੰਦੇ ਦੇ ਲਾਂਤ ਭੇਜਦੇ, ਦੋ ਗੱਲਾਂ ਸਾਨੂੰ ਨਹੀਂ ਆਉਂਦੀਆਂ। ਤੁਹਾਨੂੰ ਹਾਂ ਜਿਹੜੀ ਮੈਂ ਜ਼ਿੰਮੇਵਾਰੀ ਦਿੱਤੀ ਹੈ ਨਾ, ਹਾਂਜੀ ਤੁਹਾਨੂੰ ਮੈਂ ਚੰਦ ਦਿਨਾਂ ਦੇ ਅੰਦਰ ਤੁਹਾਨੂੰ ਆਪਣੇ ਕੋਲ ਬੁਲਾਵਾਂਗਾ। ਜੀ। ਤੁਹਾਡੀ ਜ਼ਿੰਦਗੀ ਤੁਹਾਡੀ ਆਖਰ ਬਣ ਜਾਣੀ ਹੈ। ਸਰਦਾਰ ਜੀ, ਬਹਿਸ ਕਰਨ ਦਾ ਟਾਈਮ ਨਹੀਂ ਹੈ ਤੁਹਾਡੇ ਪਾਸ। ਸਰਦਾਰ ਜੀ ਮੇਰੀ ਗੱਲ ਸੁਣ ਲਓ। ਤੁਸੀਂ ਕੈਨੇਡਾ ਕਿਹੜੀ ਜਗ੍ਹਾ ਤੇ ਰਹਿੰਦੇ ਹੋ, ਕਿਹੜੀ ਸ਼ਹਿਰ 'ਚ ਹੋ? ਆਵਾਜ਼ ਆਉਣ ਲੱਗੀ? ਆਵਾਜ਼ ਆਉਂਦੀ ਪਈ ਆ ਭਾਜੀ, ਆਉਂਦੀ ਪਈ ਆ। ਤੁਸੀਂ ਗੱਲ ਕਰੋ, ਤੁਸੀਂ ਕੈਨੇਡਾ ਕਿਹੜੇ ਸ਼ਹਿਰ 'ਚੋਂ, ਕਿੱਥੋਂ? ਵੀਰੇ ਤੁਹਾਨੂੰ ਮੈਂ ਆਪਣੀ ਆਈਡੀ ਭੇਜ ਦਿੰਦਾ, ਕਿਉਂ ਪਰੇਸ਼ਾਨ ਹੋਣ ਲੱਗੇ? ਕਿਸ ਗੱਲ ਦੀ ਕਿਉਂ ਟੈਨਸ਼ਨ ਲੈਣ ਲੱਗੇ? ਨਹੀਂ ਨਹੀਂ ਭਾਜੀ, ਤੁਸੀਂ ਦੱਸੋ ਨਾ, ਸਾਡੇ ਬੰਦੇ ਉੱਥੇ ਕੈਨੇਡਾ 'ਚ ਬੈਠੇ ਆ, ਤੇ ਤੁਸੀਂ ਕਿਹੜੇ ਸ਼ਹਿਰ 'ਚੋਂ, ਕਿੱਥੋਂ, ਤੇ ਕਿਹੜੇ ਵੀਜ਼ੇ ਤੁਸੀਂ ਮੁੰਡਿਆਂ ਦੇ ਲਵਾਏ ਨੇ, ਤੇ ਉਹ ਪੇਪਰ ਸ਼ੇਪਰ ਕੀ ਸੈਂਡ ਕੀਤਾ ਇਹਨਾਂ ਨੂੰ, ਉਹ ਦੱਸੋ ਨਾ ਸਾਡੀ ਡਿਟੇਲ ਥੋੜੀ ਜੀ। ਯਾਨੀ ਕਿ ਇਸਦਾ ਮਤਲਬ ਹੈ ਤੂੰ ਸਾਡੇ ਮਜ਼ਾਕ ਨੂੰ ਡਰਾਮਾ ਕਰਨ ਲੱਗਿਆ। ਤੁਸੀਂ ਕਾਲ ਬੰਦ ਕਰੋ। ਕਾਲ ਬੰਦ ਨਹੀਂ ਨਾ ਕਰਨੀ, ਕਾਲ ਬੰਦ ਨਹੀਂ ਕਰਨੀ ਭਾਜੀ, ਗੱਲ ਕਰੋ। ਤੁਸੀਂ ਸਰਦਾਰ ਹੋ, ਤੁਸੀਂ ਕਿੱਥੋਂ? ਨਹੀਂ ਕਾਲ ਬੰਦ ਨਾ ਕਰੋ, ਗੱਲ ਕਰੋ ਨਾ ਪੂਰੀ। ਤੁਹਾਨੂੰ ਪੈਸੇ ਭੇਜੇ ਨੇ ਮੁੰਡਿਆਂ ਨੇ। ਤੁਹਾਨੂੰ ਗੱਲ ਕਰਨ ਦੀ ਤਮੀਜ਼ ਨਹੀਂ, ਤੁਸੀਂ ਕਿਸ ਤਰ੍ਹਾਂ ਗੱਲਾਂ ਕਰਦੇ ਹੋ? ਤਮੀਜ਼ ਭਾਜੀ ਹੈਗੀ, ਮੈਂ ਤਮੀਜ਼ ਨਾਲ ਹੀ ਗੱਲ ਕਰਨ ਡਿਆ। ਤੁਸੀਂ ਦੱਸੋ ਨਾ, ਤੁਸੀਂ ਕੈਨੇਡਾ ਕਿਹੜੀ ਜਗ੍ਹਾ ਤੇ ਹੋ, ਤੁਹਾਡਾ ਪ੍ਰੋਸੈਸ ਕੀ ਹੈ? ਨਹੀਂ ਯਾਰ, ਉਹ ਤਾਂ ਗੱਲ ਕੋਈ ਨਹੀਂ, ਕਿ ਤੁਸੀਂ ਦੱਸੋ ਨਾ, ਸਾਨੂੰ ਪਤਾ ਲੱਗੇ। ਉਹ ਵੀਰੇ ਤੁਹਾਨੂੰ ਕਿੰਨੀ ਦਿਨ ਹੋ ਗਏ ਤੁਹਾਡੇ ਨਾਲ ਗੱਲ ਕਰਦੇ ਨੇ, ਹਾਲੇ ਵੀ ਤੁਹਾਨੂੰ ਨਹੀਂ ਪਤਾ ਲੱਗਣ ਲੱਗਾ? ਉਹ ਭਾਜੀ, ਉਹ ਦੂਜੇ ਮੁੰਡੇ ਕਾਲਾਂ ਕਰਦੇ ਸੀ। ਹਾਂ ਮੈਂ ਕਿਹਾ ਦੂਜੇ। ਮੇਰੀ ਗੱਲ ਸੁਣ ਲੈ, ਜ਼ਿਆਦਾ ਅਸੀਂ ਗੱਲਾਂ ਨਹੀਂ ਕਰ ਸਕਦੇ। ਹਾਂ ਹਾਂਜੀ। ਨਹੀਂ ਤੁਸੀਂ ਦੱਸੋ ਨਾ ਭਾਜੀ, ਵੀ ਤੁਸੀਂ ਕਿੱਥੋਂ ਬੋਲਦੇ ਹੋ, ਕੈਨੇਡਾ ਦੇ ਕਿਹੜੇ ਸ਼ਹਿਰ 'ਚੋਂ? ਹਾਂਜੀ, ਕਿੱਦਾਂ ਕੀ ਹਾਲ, ਤਗੜੇ ਹੋ ਸਾਰੇ ਭਰਾ? ਜਿਸ ਬੰਦੇ ਨਾਲ ਮੈਂ ਹੁਣ ਫੋਨ 'ਤੇ ਗੱਲ ਕਰ ਰਿਹਾ ਸੀ, ਇਹ ਬੰਦਾ ਲਹਿੰਦੇ ਪੰਜਾਬ ਪਾਕਿਸਤਾਨ ਦਾ, ਔਰ ਇਹਦਾ ਐਕਸੈਂਟ ਜਿਹੜਾ ਮੈਂ ਸਿਆਣਨ ਦੀ ਕੋਸ਼ਿਸ਼ ਕੀਤੀ ਹੈ, ਉਹ ਸਾਡੇ ਦੱਖਣ ਅਜ਼ਲਾ ਦਾ, ਮਲਤਾਨ ਦਾ ਵੀ ਹੋ ਸਕਦਾ, ਖਾਨੇਵਾਲ ਦਾ ਵੀ ਹੋ ਸਕਦਾ, ਇੱਦੋਂ ਪਰਾਂ ਦਾ ਨਹੀਂ ਹੈ। ਇਹ ਦੋ ਜ਼ਿਲ੍ਹਿਆਂ ਦੇ ਵਿੱਚੋਂ ਹੀ ਇਹ ਬੰਦਾ ਫਰਾਡੀ ਹੈ। ਇਹਨੇ ਕੈਨੇਡਾ ਦੇ ਨੰਬਰ 'ਤੇ ਵਟਸਐਪ ਬਣਾਈ ਹੋਈ ਹੈ, ਅਤੇ ਸਰਦਾਰ ਜਗਮੋਹਨ ਸਿੰਘ ਸ਼ਾਇਦ ਕੋਈ ਹਕੀਕਤ ਦੇ ਵਿੱਚ ਬੰਦਾ ਹੈ, ਉਹਦੀ ਤਸਵੀਰ ਇਹਨੇ ਵਟਸਐਪ 'ਤੇ ਲਾ ਕੇ ਤੇ ਲੋਕਾਂ ਦੇ ਨਾਲ ਇਹ ਸਕੈਮ ਕਰਦਾ ਪਿਆ। ਮੇਰੇ ਇਲਾਕੇ ਦੇ 3 ਮੁੰਡੇ, ਉਹਨਾਂ ਦੇ ਕੋਲੋਂ ਇਹਨੇ ਪੈਸੇ ਇੰਝ ਹੀ ਲੁੱਟੇ ਨੇ। ਕੈਨੇਡਾ ਦਾ ਵੀਜ਼ਾ ਦੇਣ ਦੀ ਗੱਲ ਕੀਤੀ ਇਹਨੇ, ਕਿ ਉੱਥੇ ਈਡਨ ਫੂਡ ਕੋਈ ਫਾਰਮ ਹਾਊਸ ਹੈ, ਉੱਥੇ ਸੇਬ ਨੇ, ਪਤਾ ਨਹੀਂ ਅੰਗੂਰ ਨੇ, ਕੇਲੇ ਨੇ, ਇਸ ਤਰ੍ਹਾਂ ਕੰਮ ਹੈ। ਉਹਦੀ ਕਰਨੀ ਹੈ ਪੈਕਿੰਗ, ਅਤੇ ਫੇਸਬੁੱਕ 'ਤੇ ਇਹ ਐਡਸ ਦਿੰਦਾ। ਇਹਨੇ ਕੋਈ ਦਰਜਨਾਂ ਪੇਜ ਸਰਦਾਰ ਜਗਮੋਹਨ ਸਿੰਘ ਦੇ ਨਾਂ ਦੇ ਬਣਾ ਰੱਖੇ ਨੇ, ਅਤੇ ਉੱਥੋਂ ਲੋਕਾਂ ਦੇ ਨਾਲ ਇਹ ਕਰਦਾ ਸਕੈਮ। ਇਸ ਬੰਦੇ ਨੇ ਐਡ ਪਾਈ, ਮੁੰਡਿਆਂ ਨੇ ਐਡ ਵੇਖੀ ਹੈ, ਅਤੇ ਪਤਾ ਨਹੀਂ ਸੀ ਹੈ ਮੁੰਡਿਆਂ ਨੂੰ, ਨਾ ਇੰਨੇ ਪੜ੍ਹੇ ਲਿਖੇ ਸੀ ਵਿਚਾਰੇ। ਚਲੋ ਇਹਨਾਂ ਉਹਦੀ ਗੱਲ ਸੁਣੀ ਹੈ, ਉੱਥੇ ਜਾ ਕੇ ਉਹਨਾਂ ਨਾਲ ਵਟਸਐਪ 'ਤੇ ਰਾਬਤਾ ਕੀਤਾ। ਕੈਨੇਡਾ ਦਾ ਨੰਬਰ ਉਹਨੇ ਦਿੱਤਾ ਹੋਇਆ, ਰਾਬਤਾ ਕੀਤਾ। ਰਾਬਤਾ ਕਰਕੇ ਉਹਨੇ ਇਹਨਾਂ ਦੇ ਕੋਲੋਂ ਇਹਨਾਂ ਦੇ ਪਾਸਪੋਰਟ 2 ਮੁੰਡਿਆਂ ਦੇ, ਅਤੇ ਉਸ ਤੋਂ ਇਲਾਵਾ ਸ਼ਨਾਖਤੀ ਕਾਰਡ, ਇਹਨਾਂ ਦੇ ਤਸਵੀਰਾਂ ਉਹ ਮੰਗਵਾਈਆਂ ਨੇ। ਉਹ ਮੰਗਵਾ ਕੇ ਉਹਨੇ ਕਿਹਾ ਜੀ ਤੁਹਾਡੇ ਵੀਜ਼ੇ ਆ ਜਾਣਗੇ। ਅਤੇ ਵੇਖੋ, ਫਰਾਡ ਕਰਨ ਵਾਲਾ ਬੰਦਾ ਅੱਗੋਂ, ਮੁੰਡੇ ਵੀ ਇੰਨੇ ਸਿੱਧਰੇ ਨਿਕਲੇ ਕਿ ਇੱਕ ਮੁੰਡੇ ਦਾ ਪਾਸਪੋਰਟ ਕੋਈ ਨਹੀਂ ਸੀ, ਅਤੇ ਇਹ ਬੰਦਾ ਉਹਨੂੰ ਕਹਿੰਦਾ ਹੈ ਕਿ ਤੂੰ ਪਾਸਪੋਰਟ ਦੀ ਫੀਸ ਵੀ ਮੈਨੂੰ ਘੱਲ ਦੇ, 9500 ਰੁਪਈਆ, ਤੇਰਾ ਪਾਸਪੋਰਟ ਵੀ ਇੱਥੇ ਹੀ ਬਣ ਜਾਏਗਾ, ਅਤੇ ਉਹਦੇ ਉੱਤੇ ਵੀਜ਼ਾ ਲੱਗ ਕੇ ਤੇਰੇ ਕੋਲ ਡਾਇਰੈਕਟ ਸਾਰਾ ਮਾਲ ਆ ਜਾਏਗਾ, ਤੂੰ ਬਸ ਸਿੱਧਾ ਜਹਾਜ਼ ਦੇ ਵਿੱਚ ਹੀ ਬਹਿਣਾ, ਠੀਕ ਹੈ। ਦੂਜਿਆਂ 2 ਦੇ ਪਾਸਪੋਰਟ ਹੈ ਸੀ, ਉਹਨਾਂ ਕੋਲ ਪੈਸੇ ਲੈ ਲਾ, ਕੋਈ ਕਿਸੇ ਕੋਲ 30,000, ਕਿਸੇ ਦਾ 27,000, ਵੀ ਤੇਰਾ ਆਹ ਡਾਕੂਮੈਂਟ ਹੈਗਾ, ਤੇਰਾ ਆਹ ਨਹੀਂ ਹੈਗਾ। ਇੰਜ ਕਰਾ ਕੇ ਨਾ ਰੁਪਈਏ ਲੱਖ ਨੂੰ ਉਹਨੇ ਹੱਥ ਪਾਇਆ। 3 ਬੰਦਿਆਂ ਦੇ ਕੋਲੋਂ ਰੁਪਈਆ ਲੱਖ ਉਹਨੇ ਮੰਗਵਾ ਲਿਆ। ਮੰਗਵਾ ਕੇ ਉਹਨੇ ਇਹਨਾਂ ਨੂੰ ਫੇਕ ਪੇਪਰ ਭੇਜੇ ਨੇ। ਆ ਪੇਪਰ ਸਾਹਮਣੇ ਸਕਰੀਨ ਦੇ ਉੱਤੇ ਲੱਗੇ ਹੋਏ ਨੇ, ਉੱਤੇ ਸਟੈਂਪਾਂ ਹੀ ਸਟੈਂਪਾਂ, ਕੋਈ ਲਾਲ ਜਿਵੇਂ ਖੂਨ ਡੋਲਿਆ ਹੁੰਦਾ, ਕੋਈ ਨੀਲੀਆਂ, ਕੋਈ ਕਿਵੇਂ, ਇਸ ਤਰ੍ਹਾਂ ਮਤਲਬ ਉੱਤੇ ਸਟੈਂਪਾਂ ਲੱਗੀਆਂ ਨੇ। ਜ਼ਾਹਰੀ ਗੱਲ ਦੂਰੋਂ ਨਜ਼ਰ ਆ ਰਿਹਾ ਕਿ ਇਹ ਫੇਕ ਨੇ। ਪਿੱਛੇ ਸ਼ਹਿਰ ਦੀ, ਟੋਰਾਂਟੋ ਦੀ, ਸ਼ਾਇਦ ਜਿਹੜੇ ਸ਼ਹਿਰ ਦੀ ਵੀ ਤਸਵੀਰ ਲੱਗੀ ਹੋਈ ਆ, ਵਿੱਚ 5-7 ਤਸਵੀਰਾਂ ਜਿਹੜੀਆਂ ਨੇ ਕੈਨੇਡਾ ਦੇ ਝੰਡੇ ਦੀਆਂ ਲੱਗੀਆਂ ਹੋਈਆਂ ਨੇ। ਔਰ ਇਸ ਬੰਦੇ ਨੇ ਕੀ ਕੀਤਾ ਵੇ, ਇਹਨੇ ਕਿਹਾ ਜੀ ਮੈਂ ਸਰਦਾਰ ਜਗਮੋਹਨ ਸਿੰਘ ਹਾਂ, ਆ ਇਹਦੀ ਆਵਾਜ਼ ਸੁਣ ਲਓ, ਸ਼ਾਇਦ ਤੁਹਾਨੂੰ ਵੀ ਕੱਲ੍ਹ ਨੂੰ ਕਿਤੇ ਇਹਦਾ ਫੋਨ ਆਉਂਦਾ, ਜਾਂ ਤੁਹਾਡਾ ਵੀ ਕੋਈ ਬੰਦਾ ਇਹਦੇ ਨਾਲ ਰਾਬਤਾ ਕਰਦਾ, ਜਾਂ ਤੁਹਾਡਾ ਵੀ ਕੋਈ ਬੱਚਾ ਇਸ ਸਕੈਮ ਦੇ ਵਿੱਚ ਫਸਦਾ, ਅਤੇ ਤੁਸੀਂ ਇਸ ਇਨਸਾਨ ਦੀ ਆਵਾਜ਼ ਪਛਾਣ ਸਕਦੇ ਹੋ।
ਹੈ ਇਹ ਸਾਡੇ ਲਹਿੰਦੇ ਪੰਜਾਬ ਦਾ, ਲੇਕਿਨ ਇਹ ਪੱਗ ਬੰਨ੍ਹ ਕੇ ਦਾੜੀ ਰੱਖ ਕੇ ਵੀਡੀਓ ਕਾਲ ਵੀ ਕਰਦਾ। ਸ਼ਾਇਦ ਇਹਦੀ ਮਾੜੀ ਚੰਗੀ ਮੁੰਡੇ ਦੱਸਦੇ ਨੇ ਕਿ ਸ਼ਕਲ ਡੀਪੀ ਦੇ ਨਾਲ ਰਲਦੀ ਹੈ ਸਰਦਾਰ ਜਗਮੋਹਨ ਸਿੰਘ ਦੇ ਨਾਲ, ਉਵੇਂ ਐਨਕਾਂ ਲਾ ਕੇ ਸਬੂਤ ਦੇਣ ਦੇ ਤੌਰ ਤੇ ਵੀਡੀਓ ਕਾਲ ਵੀ ਕਈ ਵਾਰੀ ਕਰ ਲੈਂਦਾ ਕਿ ਅਗਲੇ ਬੰਦੇ ਨੂੰ ਯਕੀਨ ਆ ਜਾਏ। ਮੈਂ ਉਹਨੂੰ ਕਹਿੰਦਾ ਰਿਹਾ ਕਿ ਵੀਡੀਓ ਕਾਲ ਕਰ, ਤੇ ਉਹਨੇ ਮੇਰੇ ਸਾਹਮਣੇ ਵੀਡੀਓ ਕਾਲ ਨਹੀਂ ਕੀਤੀ, ਆਡੀਓ ਕਾਲ ਹੀ ਕੀਤੀ ਹੈ। ਆਡੀਓ ਕਾਲ ਤੇ ਬਦਤਮੀਜ਼ੀ ਹੋਈ ਤੇ ਫੋਨ ਉਹ ਮੁੜ ਕੇ ਬੰਦ ਕਰ ਗਿਆ, ਉਹਨੂੰ ਨਹੀਂ ਚੱਕਿਆ। ਤੁਸੀਂ ਇੱਕ ਵਾਰੀ ਇਹਦੀ ਆਵਾਜ਼ ਸੁਣ ਲਓ, ਸ਼ਾਇਦ ਤੁਹਾਡੇ ਨਾਲ ਕਦੀ ਇਹ ਹੋਵੇ, ਤੁਸੀਂ ਜੱਜ ਕਰ ਸਕੋ। ਸ੍ਰੀ ਅਕਾਲ ਵੀਰੇ, ਸਰਦਾਰ ਜਗਮੋਹਨ ਸਿੰਘ ਗੱਲ ਕਰਦਾ ਵੀਰੇ। ਕੀ ਹਾਲ ਹੈ? ਤੁਹਾਨੂੰ ਕੈਨੇਡਾ ਦਾ ਵੀਜ਼ਾ ਚਾਹੀਦਾ? ਕੋਈ ਗੱਲ ਨਹੀਂ, ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ, ਵੀਜ਼ਾ ਮਿਲ ਜਾਣਾ। 8 ਘੰਟੇ ਡਿਊਟੀ ਹੋਣੀ, 4 ਘੰਟੇ ਓਵਰ ਟਾਈਮ ਹੋਣਾ, 8.5 ਲੱਖ ਰੁਪਏ ਸੈਲਰੀ ਹੋਣੀ ਇੱਕ ਮਾਹ ਦੀ ਵੀਰੇ। ਵੀਜ਼ਾ ਤੇ ਤੁਹਾਡਾ ਫਰੀ ਹੋਣਾ ਹੈ, ਖਾਣਾ ਪੀਣਾ ਰਹਿਸ ਤੁਹਾਡਾ ਫਰੀ ਹੋਣਾ, ਫਰੂਟ ਪੈਕਿੰਗ ਦਾ ਕੰਮ ਹੈ, ਡਰਾਈਵਰੀ ਦਾ ਕੰਮ ਹੈ, ਕਾਰਪੈਂਟਰ ਦਾ ਕੰਮ ਹੈ। ਜਿਹੜਾ ਵੀ ਤੁਸੀਂ ਕੰਮ ਜਾਣ ਸਕਦੇ ਸਾਨੂੰ ਦੱਸ ਦੇਣਾ, ਉਸਦੇ ਮੁਤਾਬਕ ਕੰਮ ਮਿਲ ਜਾਣਾ ਤੁਹਾਨੂੰ। ਤੁਸੀਂ ਆਪਣਾ ਆਈਡੀ ਕਾਰਡ ਦਾ ਫੋਟੋ, ਪਾਸਪੋਰਟ। ਅੱਛਾ, ਇਹ ਇਹਦੀ ਆਵਾਜ਼ ਇਸੇ ਤਰ੍ਹਾਂ ਤੇਜ਼ ਬੋਲਦਾ ਤੇ ਮੈਂ ਇਹਨੂੰ ਵੇਖਿਆ ਮੁੰਡਿਆਂ ਦੇ ਨਾਲ ਗੱਲ ਕਰਦਿਆਂ, ਗੱਲ ਕਰਨ ਦਾ ਮੌਕਾ ਬੰਦੇ ਨੂੰ ਨਹੀਂ ਦਿੰਦਾ, ਉੱਤੇ ਚੜਿਆ ਹੁੰਦਾ। ਠੀਕ ਹੈ, ਸੋ ਇਹ ਬੰਦੇ ਨੇ ਇੱਕ ਤਾਂ ਉਹ ਸਰਦਾਰ ਕਮਿਊਨਿਟੀ ਪੱਗ ਬੰਨ੍ਹ ਕੇ ਉਹਨਾਂ ਨੂੰ ਹੀ ਬਦਨਾਮ ਕਰ ਰਿਹਾ, ਉੱਤੋਂ ਜਿਹੜਾ ਰੀਅਲ ਦੇ ਵਿੱਚ ਸਰਦਾਰ ਜਗਮੋਹਨ ਨਾਂ ਦਾ ਬੰਦਾ ਉਹਨੂੰ ਵੀ, ਕਿਉਂਕਿ ਸਕੈਮ ਕੱਲਾ ਪਾਕਿਸਤਾਨ 'ਚ ਨਹੀਂ ਕਰ ਰਿਹਾ, ਇਹ ਆਪਣੀਆਂ ਵੀਡੀਓਜ਼ ਦੇ ਵਿੱਚ, ਆਪਣੇ ਪੋਸਟਰਾਂ ਦੇ ਵਿੱਚ ਇੰਡੀਆ ਤੇ ਬੰਗਲਾਦੇਸ਼ ਵੀ ਦੱਸਦਾ। ਔਰ ਜਿਹੜੇ ਮੁੰਡਿਆਂ ਨੇ ਇਹਦੇ ਨਾਲ ਰਾਬਤਾ ਕੀਤਾ, ਜਿਨ੍ਹਾਂ ਨੇ ਇਹਨੂੰ ਪੈਸੇ ਭੇਜੇ ਨੇ ਵੀਜ਼ੇ ਦੀ ਖਾਤਰ, ਅੱਗੋਂ ਇਹਨੇ ਫੇਕ ਡਾਕੂਮੈਂਟ ਭੇਜੇ ਨੇ ਬਣਾ ਕੇ, 3 ਸਾਹਮਣੇ ਲੱਗੇ ਤੁਸੀਂ ਵੇਖੇ ਨੇ ਕਿ ਤੁਹਾਡੇ ਵੀਜ਼ੇ ਆ ਗਏ ਨੇ ਤੇ ਤੁਸੀਂ 45 ਹਜ਼ਾਰ ਰੁਪਈਆ ਹੋਰ ਦਿਓ। ਜਦੋਂ ਉਹਨੇ ਦੁਬਾਰਾ ਇਹਨਾਂ ਕੋਲ 45 ਹਜ਼ਾਰ ਰੁਪਈਆ ਮੰਗਿਆ, ਉਸ ਟਾਈਮ ਮੈਂ ਬੰਦਿਆਂ ਨੇ ਮੇਰੇ ਨਾਲ ਰਾਬਤਾ ਕੀਤਾ ਕਿ ਯਾਰ ਇਸ ਤਰ੍ਹਾਂ ਕਰਕੇ ਨਾ ਬੰਦਾ ਆਵੇ ਤੇ ਆਹ ਵੀਜ਼ੇ ਆਏ ਨੇ, ਵੀਜ਼ੇ ਸਾਨੂੰ ਚੈੱਕ ਕਰਕੇ ਦੱਸੀ ਵੀ ਵੀਜ਼ੇ ਓਰੀਜਨਲ ਨੇ ਜਾਂ ਫੇਕ ਨੇ। ਮੈਂ ਵੀ ਵੇਖਦਿਆਂ ਪੇਪਰ ਵੇਖਦਿਆਂ, ਮੈਂ ਕਿਹਾ ਤਾਂ ਫੇਕ ਹੈ, 9100 ਇਹਦੇ ਉੱਤੇ ਸਟੈਂਪ ਲੱਗੀ ਹੋਈ ਹੈ, ਬੰਦਾ ਫਰਾਡ ਕਰਦਾ ਪਿਆ। ਸੋ ਗੱਲ ਮੈਂ ਇਹ ਕਰਦਾ ਪਿਆ ਕਿ ਉਧਰਲੇ ਪੰਜਾਬ ਦੇ ਵਿੱਚ ਵੀ ਮੈਂ ਇਹਦੀ ਦੁਬਾਰਾ ਜਦੋਂ ਆਈਡੀ ਕੱਢ ਕੇ ਵੇਖੀ ਤੇ ਉਹਦੇ ਉੱਤੇ ਵੀ ਕਮੈਂਟ ਆਏ ਹੋਏ ਸੀ ਬਹੁਤ ਸਾਰੇ ਲੋਕਾਂ ਦੇ ਉਧਰਲੇ ਪਾਸੋਂ ਵੀ ਕਿ ਤੂੰ ਸਾਡੇ ਨਾਲ ਫਰਾਡ ਕੀਤਾ। ਸ਼ਾਇਦ ਇਹਨਾਂ ਦੇ ਗਰੁੱਪ ਦੇ ਬੰਦੇ ਉਧਰ ਵੀ ਬੈਠੇ ਹੋਏ ਨੇ ਜਿਹੜੇ ਪੈਸੇ ਲੈਂਦੇ ਨੇ। ਇੱਥੇ ਇਹ ਆਪ ਗੱਲ ਕਰਦਾ ਕਿ ਮੈਂ ਬਾਹਰ ਹਾਂ, ਮੇਰਾ ਅਸਿਸਟੈਂਟ ਕਰਾਚੀ ਦੇ ਵਿੱਚ ਬੈਠਾ ਜਿਹਦਾ ਨਾਂ ਹਾਜੀ ਵਿਕਾਸ ਹੈ। ਹਾਜੀ ਵਿਕਾਸ ਹੈ ਤੇ ਤੁਸੀਂ ਉਹਨੂੰ ਪੈਸੇ ਦੇਣੇ ਨੇ, ਉਹ ਤੁਹਾਨੂੰ ਮਿਲੇਗਾ, ਉਹ ਤੁਹਾਨੂੰ ਐਮਬੈਸੀ ਖੜੇਗਾ, ਉਹ ਤੁਹਾਨੂੰ ਏਅਰਪੋਰਟ 'ਤੇ ਖੜੇਗਾ, ਸਾਰੇ ਕੰਮ ਤੁਹਾਡੇ ਉਹ ਕਰੇਗਾ। ਹਾਲਾਂਕਿ ਜਿਸ ਟਾਈਮ ਮੈਂ ਇਹਦੇ ਨਾਲ ਗੱਲ ਕੀਤੀ ਹੈ, ਮੈਂ ਤਾਂ ਹੁਣ 36 ਐਕਸੈਂਟ ਬੋਲ ਲੈਣਾ, ਮੇਰੇ ਤੋਂ ਵੱਧ ਪੰਜਾਬੀ ਦਾ ਕਿਹਨੂੰ ਪਤਾ। ਮੈਂ ਕਹਿੰਦਾ ਕੋਈ ਜੰਮੇ ਹੀ ਨਹੀਂ ਹਾਲ ਤੱਕ। ਹੁਣ ਜਦੋਂ ਉਹ ਬੋਲਿਆ ਮੈਂ ਉਹਦਾ ਐਕਸੈਂਟ ਪਛਾਣ ਲਿਆ। ਮੈਂ ਕਿਹਾ ਤੂੰ ਹੈ ਹੀ ਨਹੀਂ ਸਰਦਾਰ, ਤੂੰ ਮਲਤਾਨ ਦਾ ਜਾਂ ਖਾਨੇਵਾਲ ਦਾ। ਫੋਨ ਬੰਦ ਕਰ ਗਿਆ। ਉਹਨੂੰ ਪਤਾ ਲੱਗ ਗਿਆ ਕਿ ਬੰਦੇ ਨੂੰ ਪਤਾ, ਹਾਲਾਂਕਿ ਉਹ ਪੂਰਾ ਐਕਸੈਂਟ ਜਿਹੜਾ ਉਹ ਸਰਦਾਰਾਂ ਵਾਲਾ ਕਹਿ ਲੈ ਜਾਂ ਮਾਲਵੇ ਵਾਲਾ ਕਹਿ ਲੈ, ਉਹ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ, ਲੇਕਿਨ ਉਹਦੇ ਕੋਲ ਐਕਸੈਂਟ ਉਹ ਬਣਦਾ ਨਹੀਂ ਸੀ ਪਿਆ। ਇਹ ਉਹਦਾ ਨੰਬਰ ਹੈ। ਨੰਬਰ ਜਿਹੜਾ ਹੈਗਾ ਵੇ ਇਹ ਵੀ ਮਨਾਹਲ ਸਰਫਰਾਜ਼ ਦੇ ਨਾਂ 'ਤੇ। ਸ਼ਾਇਦ ਮਨਾਹਲ ਇਹਨਾਂ ਦੇ ਨਾਲ ਕੋਈ ਕੁੜੀ ਰਲੀ ਹੋਈ ਹੈ ਜਾਂ ਉਹਦੀ ਜਨਾਨੀ ਹੈ। ਠੀਕ ਹੈ, ਔਰ ਇਹਨਾਂ ਦੀ ਬੇਵਕੂਫੀ ਤੁਸੀਂ ਇਹ ਵੇਖੋ ਕਿ ਉੱਧਰੋਂ ਨਾ ਜਦੋਂ ਵੀਜ਼ੇ ਇੰਪਰੂਵਲ ਦੀ ਵੀਡੀਓ ਬਣਾਈ ਹੈ ਤੇ ਵੀਡੀਓ ਬਣਾ ਕੇ ਤੇ ਇਹਨਾਂ ਮੁੰਡਿਆਂ ਨੂੰ ਸੈਂਡ ਕਰਦੇ ਪਏ ਨੇ। ਚਲੋ ਇਹ ਤਾਂ ਵਿਚਾਰੇ ਅਨਪੜ੍ਹ ਸੀ ਜਾਂ ਇਹਨਾਂ ਨੂੰ ਨਹੀਂ ਪਤਾ ਲੱਗਿਆ ਜਾਂ ਬੇਵਕੂਫ ਬਣ ਗਿਆ। ਉਹ ਸਕੈਮਰ ਵੀ ਐਡੇ ਬੇਵਕੂਫ ਨਿਕਲੇ ਨੇ ਕਿ ਜਿਹੜੀ ਵੀਡੀਓ ਇਹਨਾਂ ਨੂੰ ਕੱਲੇ ਦੇ ਨਾਂ ਦੀ ਬਣਾ ਕੇ ਸੈਂਡ ਕੀਤੀ ਨਾ ਕੁੜੀ ਨੇ ਆਪਣੀ वॉइस ओवर ला के। जी सर, कनाडा एम्बेसी से बात की जा रही है। आपके क्लाइंट मोहम्मद वक्त कनाडा एम्बेसी में कनाडा की फ़ाइल और वीज़ा बनने के लिए ये बन के ओके हो गए, आप चेक कर लें। ये इनका 2 ईयर का वर्क वीज़ा है। इसके अलावा इनके बाकी के डॉक्यूमेंट्स भी कंप्लीट है। मैं आपको वो एक ऐप आउंदा एडिटिंग का ऐप इनशॉट लै, वो इनशॉट का मोनोग्राम थले लगा होया भी साली कैनेडा की अंबैसी या इमीग्रेशन एडी वेली है कि ਤੁਹਾਡੀਆਂ ਵੀਡੀਓ ਐਡਿਟ ਕਰੇ, ਮੁੜ ਕੇ ਇਨਸ਼ਾਟ ਦੇ ਵਿੱਚ ਜਾ ਕੇ ਪਿੱਛੇ ਵਾਇਸ ਓਵਰ ਦੇਵੇ, ਫਿਰ ਉਹ ਤੁਹਾਨੂੰ ਸੈਂਡ ਕਰੇ। ਮਤਲਬ ਕਿ ਬੇਵਕੂਫ ਬਣਾਉਣ ਵਾਲੀ, ਜਿਹੜਾ ਬਣਾਉਣ ਵਾਲਾ ਉਹ ਖੁਦ ਆਪ ਵੀ ਬੇਵਕੂਫ ਹੈ, ਲੇਕਿਨ ਅੱਗੋਂ ਜਿਹੜੇ ਬੰਦੇ ਨੇ ਉਹ ਵੀ ਵਿਚਾਰੇ ਬੇਵਕੂਫ। ਠੀਕ ਹੈ, ਡਬਲ ਹੋ ਗਿਆ। ਸਿਆਣੇ ਕਹਿੰਦੇ ਨੇ ਕਿ ਠੱਗਾਂ ਦੀ ਰੋਜੀ ਉਹਨਾਂ ਤੱਕ ਚੱਲਦੀ ਰਹਿਣੀ ਜਿੰਨੀ ਦੇਰ ਤੱਕ ਬੇਵਕੂਫ ਜਿਉਂਦੇ ਨੇ। ਸੋ ਮੇਰਾ ਦੱਸਣ ਦਾ ਮਕਸਦ ਸਾਰਿਆਂ ਨੂੰ ਇਹ ਸੀ ਕਿ 100 ਦੇ ਵਿੱਚੋਂ 10 ਬੰਦੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ, ਜਾਂ 20 ਬੰਦੇ ਜਾਂ 30 ਬੰਦੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਪਾਕਿਸਤਾਨ 'ਚ ਹਾਲਾਤ ਖਰਾਬ ਨੇ ਜਾਂ ਸਾਡਾ ਕੋਈ ਬਣਦਾ ਨਹੀਂ ਜਾਂ ਔਖਾ ਸੌਖਾ ਜੋ ਵੀ ਹੈ, ਉਹ ਅਪਲਾਈ ਕਰਦੇ ਨੇ ਜਾਂ ਵਹਿੰਦੇ ਨੇ ਕਿ ਯਾਰ ਕੋਈ ਨਹੀਂ, 10,000 ਮੰਗਿਆ ਇਹਨੇ ਦੇ ਛੱਡਨੇ ਆ, 20,000 ਮੰਗਿਆ ਦੇ ਛੱਡਨੇ ਆ, 30,000 ਮੰਗਿਆ ਦੇ ਛੱਡਨੇ ਆ, ਕੋਈ ਨਹੀਂ, ਕਿਹੜਾ ਲੱਖ ਹੈ, ਕਿਹੜਾ 50 ਹੈ, ਕਿਹੜਾ 2 ਲੱਖ ਹੈ, ਛੋਟੀ ਜੀ ਰਕਮ ਹੈ, ਅੱਜ ਦੇ ਦਿਆਂਗੇ, ਜੱਕ ਲੱਗ ਗਿਆ ਤਾਂ ਠੀਕ ਹੈ, ਨਾ ਲੱਗਿਆ ਤਾਂ ਨਾ ਸਹੀ।
मैं तुहानू एक गल क्लीयर कर दियां कि फ्रॉड अजकल हुंदा ही छोटी रकम का पिया, क्योंकि हर इंसान नू पता कि वड्डी रकम छेती किते बंदे दे कोल हुंदी नहीं, तो जे हैगी है तो बंदा देंदा नहीं, 70 वारी इन्वैस्टिगेशन करदा, तो छोटी मोटी रकम एक स्टूडेंट भी अफोर्ड कर लैंदा, एक आम पिंड च रहने वाला बंदा भी 10-15 हज़ार 20 हज़ार रुपये की रकम अफोर्ड कर सकता। सो इस करके स्कैम जिहड़ा वे वो 5-10 या 20 हज़ार की थां ते करते हैं। ਉਹਦੀ वजह है कि असी ये सोच लेने कि 5-10 हज़ार रुपया, लेकिन अगले बंदे ने 10 मेरे को 10 सिद्ध को 10 सिद्ध को 10 सिद्ध को कर करके 50 हज़ार रुपया बन जाता ਉਹਦਾ। ਉਹਨੇ कोई कल्ले सानू एक बंदे ਨੂੰ टारगेट ਸਕੈਮਰ ने नहीं करना ਹੁੰਦਾ। सो मैं कਹਾਂ ਤੁਹਾਨੂੰ ਦੱਸਣਾ कि ਤੁਸੀਂ एक तो बच के रहो, दूजा सरदार जगमोहन सिंह ਜਿਹੜਾ भी बंदा मैं ਉਹਨੂੰ नहीं जानता, शायद वो बंदा होवेगा क्योंकि ਉਹਦੇ ਨਾਂ ਤੇ ਫਰਾਡ ਚੱਲ ਰਿਹਾ ਔਰ ਦਰਜਣਾ ਆਈਡੀਆਂ ਉਹਦੇ ਨਾਂ ਤੇ ਬਣੀਆਂ ਨੇ। ਔਰ ਸ਼ਾਇਦ ਰਿਸਰਚਿੰਗ ਦੇ ਵਿੱਚ ਇੱਕ ਮੈਨੂੰ ਵੀਡੀਓ ਸਿਰਫ ਲੱਭੀ ਹੈ ਜਿੱਥੇ ਕਿਤੇ ਉਹ ਬਹਿ ਕੇ ਕਿਸੇ ਟੀਵੀ ਸਟੇਜ ਤੇ ਇੰਟਰਵਿਊ ਦੇ ਰਿਹਾ ਨੇ, ਸ਼ਾਇਦ ਹਕੀਕਤ ਦੇ ਵਿੱਚ ਉਹੀ ਬੰਦਾ ਵੇ। ਤੇ ਉਹਦੇ ਤੱਕ ਵੀਡੀਓ ਪਹੁੰਚਦੀ ਕਰੋ ਕਿ ਤੁਹਾਡਾ ਨਾਂ ਲੈ ਕੇ ਇੰਡੀਆ ਪੰਜਾਬ 'ਚ ਤੇ ਪਾਕਿਸਤਾਨ ਦੇ ਵਿੱਚ ਫਰਾਡ ਹੋ ਰਿਹਾ, ਤੇ ਤੁਸੀਂ ਇਹਦੇ ਤੇ ਮਿਹਰਬਾਨੀ ਕਰੋ, ਆਪਣੀ ਕਲੈਰਿਟੀ ਦਿਓ, ਕਿਉਂਕਿ ਇੱਧਰ ਇਹ ਬਹੁਤ ਚੱਲਦਾ ਪਿਆ ਇਸ ਟਾਈਮ। ਜਿਉਂਦੇ ਵਸਦੇ ਰਹੋ, ਅੱਲਾ ਦੇ ਹਵਾਲੇ, ਤੇ ਬਚੋ ਇਹਨਾਂ ਸਕੈਮਰਾਂ ਤੋਂ। ਇਹ ਵਿਚਾਰੇ ਲੱਖ ਰੁਪਈਆ ਉਜਾੜ ਕੇ ਤੇ ਹੁਣ ਆਏ ਬੈਠੇ ਨੇ, ਪਹਿਲਾਂ ਆ ਜਾਂਦੇ ਤਾਂ ਖੋਰੇ ਉਹ ਲੱਖ ਰੁਪਈਆ ਬਚ ਜਾਂਦਾ। ਠੀਕ ਆ, ਅੱਲਾ ਦੇ ਹਵਾਲੇ।